ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਹੈ ਜੀ, ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਅਪਡੇਟ ਪਾਕਿਸਤਾਨ 'ਚ, ਜਿਹਦੇ 'ਚ ਪਾਕਿਸਤਾਨ ਦੀਆਂ ਵੱਡੀਆਂ ਖਬਰਾਂ ਦਾ ਨਿਚੋੜ ਲੈ ਕੇ ਅਸੀਂ ਆਪ ਸਭ ਦੇ ਰੂਬਰੂ ਪੇਸ਼ ਹੁੰਦੇ ਹਾਂ। ਅੱਜ ਅਮਰੀਕਾ 'ਚ 27 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 28 ਜਨਵਰੀ ਸਾਲ 2026 ਹੋ ਚੁੱਕੀ ਹੈ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਆਪਣੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਪੇਜ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੀ ਪੇਸ਼ ਕਰਨੇ ਆ। ਜੇ ਤੁਸੀਂ ਸਮਝਦੇ ਜੇ ਕਿ ਇਹਨਾਂ ਸਾਰੇ ਪਲੇਟਫਾਰਮਸ ਦੇ ਉੱਤੇ ਇਹ ਖਬਰਾਂ ਦੇ ਨਾਲ ਅਗਰ ਤੁਹਾਡੇ ਕਾਰੋਬਾਰ ਵਪਾਰ ਦਾ ਵਧਾ ਐਡਵਰਟਾਈਜ਼ਮੈਂਟ ਹੈ ਜਿਹੜੀ ਉਹ ਚੱਲੇ ਔਰ ਉਹ ਫਾਇਦੇਮੰਦ ਹੋ ਸਕਦੀ ਹੈ ਤੇ ਜ਼ਰੂਰ ਸਪਾਂਸਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਜੀ ਮਸੂਦ ਵਧਨੇ ਖਬਰਾਂ ਹਲੇ ਪਹਾੜੀ ਇਲਾਕੇ ਤੀਰਾ ਤੋਂ ਲੋਕਾਂ ਨੂੰ ਧੱਕੇ ਨਾਲ ਕੱਢਿਆ ਜਾ ਰਿਹਾ ਹੈ। ਇਹ ਆਖਣਾ ਸੁਹੇਲ ਅਫਰੀਦੀ ਹੋਰਾਂ ਦਾ, ਜਦ ਕਿ ਹੁਕਮਰਾਨ ਇਸ ਗੱਲ ਤੋਂ ਇਨਕਾਰੀ ਨੇ। ਜੀ ਇਹ ਗੱਲ ਆ ਜਿਹੜੀ ਇਹ ਪਖੰਡਾ ਹੀ ਸੀਗੀ ਜਦੋਂ ਤੋਂ ਫੌਜ ਕਹਿਣ ਡਈ ਏ ਕਿ ਲੋਕ ਨੇ ਜਿਹੜੇ ਇੱਥੋਂ ਨਿਕਲ ਜਾਣ, ਅੱਤਗਰਦ ਨੇ ਜਿਹੜੇ ਉਹਨਾਂ ਦੇ ਇੱਥੇ ਟਿਕਾਣੇ ਨੇ, ਉਹ ਇੱਥੇ ਆ ਕੇ ਲੁਕਦੇ ਨੇ। ਲੋਕ ਅਗਰ ਵਾਕਈ ਉਹਨਾਂ ਨੂੰ ਪਨਾਹ ਨਹੀਂ ਦਿੰਦੇ, ਉਹ ਇਹ ਇਲਾਕਾ ਛੱਡ ਦੇਣ ਤਾਂ ਕਿ ਆਮ ਲੋਕਾਂ ਦਾ ਜਾਨੀ ਨੁਕਸਾਨ ਨਾ ਹੋਵੇ, ਅਸੀਂ ਇਹਨਾਂ ਨਾਲ ਸਿੱਧੇ ਹੋ ਕੇ ਨਿਬੜੀਏ। ਇਹ ਫੌਜ ਦਾ ਕਹਿਣਾ ਹੈ। ਹੁਣ ਉੱਥੋਂ ਵਾਦੀਏ ਤੀਰਾ ਤੋਂ ਲੋਕਾਂ ਨੂੰ ਇਹ ਤੇ ਸੂਬਾ ਸਰਕਾਰ ਹੈ ਜਿਹੜੀ KPK ਦੀ, ਉਹਦਾ ਆਖਣਾ ਹੈ ਕਿ ਧੱਕੇ ਨਾਲ ਕੱਢਿਆ ਜਾ ਰਿਹਾ ਹੈ। ਔਰ ਇਸ ਮਾਮਲੇ ਦੇ ਉੱਤੇ ਖੈਬਰ ਪਖਤੂਨਖਵਾ ਸੂਬੇ ਦੇ ਜਿਹੜੇ CM ਨੇ ਸੁਹੇਲ ਆਫਰੀਦੀ, ਉਹਨਾਂ ਨੇ ਤੀਰਾ ਵਾਦੀ ਦੇ ਜਿੰਨੇ ਕਹਿ ਲਵੋ ਕਿ ਸਰਦਾਰ ਨੇ ਜਾਂ ਕਬੀਲਿਆਂ ਦੇ ਸਰਦਾਰ ਨੇ, ਟ੍ਰਾਈਬਲਸ ਨੇ ਜਿਹੜੇ, ਉਹਨਾਂ ਦਾ ਜਰਗਾ ਸੱਦ ਲਿਆ, ਇਕੱਠ ਸੱਦ ਲਿਆ ਕਿ ਉਹ ਆ ਕੇ ਦੱਸੋ ਕਿ ਤੁਹਾਨੂੰ ਧੱਕੇ ਨਾਲ ਕੱਢਿਆ ਜਾ ਰਿਹਾ। ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਇਸ ਇਲਾਕੇ ਦੇ ਵਿੱਚ ਧੱਕੇ ਨਾਲ ਆਪਰੇਸ਼ਨ ਨਾ ਕੀਤਾ ਜਾਏ, ਇਹਦੇ ਅਸਰ ਨੇ ਜਿਹੜੇ ਮੁੱਦਤਾਂ ਤੱਕ ਭੁਗਤਣੇ ਪੈਣੇ ਨੇ। ਇੱਥੋਂ ਦੇ ਲੋਕ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਜਾਏ। ਹੁਣ ਫੌਜ ਹੈ ਜਿਹੜੀ, ਫੌਜ ਨੇ ਤੇ ਗੱਲਬਾਤ ਨਹੀਂ ਕਰਨੀ। ਇਹਦੇ ਤੇ ਫਿਰ ਫੈਡਰਲ ਸਰਕਾਰ ਆ ਜਿਹੜੀ ਇਸ ਬਿਆਨ ਤੋਂ ਬਾਅਦ, ਉਹ SN ਇਕਬਾਲ ਹੋਣਾ ਨੇ, ਮਾਫੀ ਚਾਹੁੰਦਾ ਚੌਧਰੀ ਆਪਣਾ ਆਸਫ ਹੋਣੇ ਨੇ, ਜਿਹੜੇ ਖਾਜਾ ਆਸਫ ਹੋਣੇ, ਉਹਨਾਂ ਨੇ, ਅਤਾ ਤਾਰੜ ਹੋਣਾ ਨੇ, ਇਹਨਾਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ। ਉਹਦੇ 'ਚ ਇਹਨਾਂ ਨੇ ਆਖਿਆ ਕਿ ਤੀਰਾ ਦਾ ਉਹ ਇਲਾਕਾ ਆ ਜਿੱਥੋਂ ਲੋਕ ਜਦੋਂ ਬਰਫ਼ ਪੈਂਦੀ ਹੈ ਤੇ ਉੱਥੋਂ ਕੂਚ ਕਰ ਜਾਂਦੇ ਨੇ। ਅੱਛਾ, ਜਦੋਂ ਗਰਮੀਆਂ ਦੇ ਦਿਨ ਆਉਂਦੇ ਨੇ, ਬਰਫ਼ ਖੁੜ ਜਾਂਦੀ ਹੈ ਤੇ ਫਿਰ ਉਹ ਆਪਣੇ ਘਰਾਂ ਨੂੰ ਵਾਪਸ ਆਉਂਦੇ ਨੇ। ਇਹਦੇ ਤੇ ਉਹਨਾਂ ਨੇ 1883 ਦਾ ਕੋਈ ਰੈਫਰੈਂਸ ਹੈ ਜਿਹੜਾ ਉਹ ਵੀ ਦਿੱਤਾ ਕਿਸੇ ਦਾ। ਤੇ ਅੱਜ ਦੇ ਦੌਰ ਦੇ ਵਿੱਚ ਆਪਸ ਦੀ ਗੱਲ ਹੈ, ਏਦਾਂ ਨਹੀਂਗਾ ਹੁੰਦਾ। ਠੀਕ ਹੈ, ਉਹਨਾਂ ਨੇ ਇਹ ਆਖਿਆ ਕਿ ਲੋਕਾਂ ਨੂੰ ਅਸੀਂ ਨਹੀਂ ਕੱਢ ਰਹੇ। ਸੋ ਆਪਣੀ ਖਰਾਬੀ ਨਾ ਤੇ ਉਹ ਮੰਨੇ ਨੇ, ਉਹਦੇ ਤੇ ਪਰਦਾ ਵੀ ਉਹਨਾਂ ਨੇ ਪਾਇਆ ਹੈ। ਔਰ ਹੁਣ ਇਹ ਤੈਅ ਹੋ ਗਿਆ ਕਿ ਸਰਕਾਰ ਉੱਤੇ ਆਪਰੇਸ਼ਨ ਕਰਨ ਰਹੀ ਹੈ ਇਲਾਜਕ। ਨਾਲ ਹੀ ਉਹਨਾਂ ਨੇ ਤੋਹਮਤ ਲਾਈ ਹੈ ਖੈਬਰ ਪਖਤੂਨਖਵਾ ਸਰਕਾਰ ਦੇ ਉੱਤੇ, ਇਹ ਇਲਜ਼ਾਮ ਲਾਇਆ ਹੈ ਕਿ ਇਹਨਾਂ ਨੂੰ ਅੱਤਗਰਦਾਂ ਤੋਂ ਫਾਇਦਾ ਆ, ਮੁਲਕ ਦੇ ਵਿੱਚ ਬਦਅਮਨੀ ਪਈ ਫਿਰਦੀ ਰਵੇ। ਅੱਤਗਰਦੀ ਹੈ ਜਿਹੜੀ ਉਹੀ ਐਕਸਪੋਰਟ ਆ ਔਰ ਇਹ ਅੱਤਗਰਦਾਂ ਦੇ ਹਮਾਇਤੀ ਨੇ। ਇਹ ਗੱਲ ਪਹਿਲਾਂ ਫੌਜ ਨੇ ਵੀ ਕਹੀ ਔਰ ਹੁਣ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦੇ ਖਾਜਾ ਆਸਫ ਹੋਣੇ, ਅਤਾ ਤਾਰੜ ਹੋਣੇ ਜਿਹੜੇ, ਉਹ ਵੀ ਕਹਿਣ ਦੇ ਨੇ। ਵੱਡੀ ਗੱਲ ਇਹ ਹੈ ਕਿ ਲੋਕੀ ਉੱਥੋਂ ਹੁਣ ਨਿਕਲਣਾ ਸ਼ੁਰੂ ਹੋ ਗਏ ਨੇ, ਆਪਣੇ ਘਰ-ਬਾਰ ਉਹਨਾਂ ਨੇ ਛੱਡਣਾ ਸ਼ੁਰੂ ਕਰ ਦਿੱਤੇ ਨੇ। 에ਅਰ ਸਟ੍ਰਾਈਕ ਹੁੰਦੀ ਹੈ ਉੱਥੇ, ਬੰਬਾਰੀ ਹੁੰਦੀ ਹੈ, ਦੂ-ਬਦੂ ਜ਼ਮੀਨੀ ਫੌਜ ਲੜਦੀ ਹੈ। ਲੇਕਿਨ ਇਹ ਤੈਅ ਹੋ ਗਿਆ ਕਿ ਉੱਥੇ ਆਪਰੇਸ਼ਨ ਹੋਣ ਜਾ ਰਿਹਾ ਔਰ ਆਮ ਲੋਕਾਂ ਨੂੰ ਉਹ ਇਲਾਕਾ ਛੱਡਣ ਵਾਸਤੇ ਪਹਿਲੇ ਵਾਰਨਿੰਗ ਦਿੱਤੀ ਸੀਗੀ, ਹੁਣ ਉਹ ਨਿਕਲ ਆਏ ਨੇ। ਪਹਿਲਾਂ ਇਹੋ ਹੀ ਹੁਕਮਰਾਨ ਨੇ ਜਿਹੜੇ ਪਿਛਲੇ ਤੁਸੀਂ 15-20 ਦਿਨਾਂ ਪਹਿਲਾਂ ਦੀਆਂ ਖਬਰਾਂ ਵੇਖੋ, ਇਹ ਲੋਕਾਂ ਨੂੰ ਕਹਿ ਰਹੇ ਸੀਗੇ ਕਿ ਜੀ ਅਸੀਂ ਉਹਨਾਂ ਦੇ ਪੁਰਅਮਨ ਤਰੀਕੇ ਦੇ ਨਾਲ ਨਿਕਲਣ ਦੇ ਹਾਮੀ ਆ, ਅਸੀਂ ਚਾਹੁੰਦੇ ਹਾਂ ਰਜ਼ਾਕਾਰਾਨਾ ਤਰੀਕੇ ਦੇ ਨਾਲ ਆਪਣਾ ਇਲਾਕਾ ਛੱਡ ਕੇ ਆ ਜਾਣ। ਫੌਜ ਆ ਜਿਹੜੀ ਉਹ ਕਾਰਵਾਈ ਦੇ ਨਾਂ ਦੇ ਉੱਤੇ ਕਹਿਣ ਦੀ ਸੀਗੀ ਕਿ ਅਸੀਂ ਜਾਨੀ ਨੁਕਸਾਨ ਤੋਂ ਔਰ ਆਪਣੇ ਲੋਕਾਂ ਦਾ ਜਾਨੀ ਨੁਕਸਾਨ ਜਿਹੜਾ ਉਹ ਕਰਨਾ ਬਚਣ। ਇਹ ਸਾਰੀਆਂ ਸ਼ਾਵਾਂ ਔਨ ਗਰਾਊਂਡ ਨੇ। ਹੁਣ ਕਿਹਾ ਜਾ ਰਿਹਾ ਨੇ ਜੀ ਉੱਥੇ ਤੇ ਬਰਫ਼ ਪੈਂਦੀ ਹੈ, ਬਰਫ਼ ਕਾਰਨ ਲੋਕ ਨੇ ਜਿਹੜੇ ਫਿਰ ਆਪਣਾ ਘਰ-ਬਾਰ ਛੱਡ ਕੇ ਦੂਸਰੇ ਇਲਾਕਿਆਂ ਨੂੰ ਆਉਂਦੇ ਨੇ, ਜਦੋਂ ਬਰਫ਼ ਖੁੜ ਜਾਂਦੀ ਫਿਰ ਵਾਪਸ ਜਾਂਦੇ ਨੇ। ਰੌਲਾ ਇਹ ਸੀਗਾ ਕਿ ਲੋਕ ਕਹਿੰਦੇ ਅਸੀਂ ਆਪਣੇ ਘਰ-ਬਾਰ ਛੱਡਣੇ, ਸਾਨੂੰ ਕੋਈ ਇਮਦਾਦ ਤੇ ਦਵੋ, ਸਾਨੂੰ ਟਰਾਂਸਪੋਰਟੇਸ਼ਨ ਦੀ ਮਦਦ ਦਵੋ, ਅਸੀਂ ਆਪਣੇ ਘਰ-ਬਾਰ ਛੱਡ ਕੇ ਕਿੱਥੇ ਜਾਣਾ, ਉੱਥੇ ਸਾਨੂੰ ਕੋਈ ਪਨਾਹ ਦਾ ਟਿਕਾਣਾ ਤੇ ਦਵੋ, ਜਿੱਥੇ ਸਾਨੂੰ ਖੁਰਾਕ ਲੱਭਦੀ ਰਵੇ ਉਹ ਤੇ ਦਵੋ। ਸਰਕਾਰ ਇਹ ਫਾਈਨੈਂਸ਼ੀਅਲ ਭਾਰ ਚੁੱਕਣ ਨੂੰ ਤਿਆਰ ਨਹੀਂ ਸੀ, ਜਿਹਦੇ ਤੋਂ ਬਾਅਦ ਲੋਕਾਂ ਦਾ ਉੱਥੇ ਸਫਾਇਆ ਕੀਤਾ ਗਿਆ, ਆਪਰੇਸ਼ਨ ਸ਼ੁਰੂ ਕਰਨ ਲੱਗੇ ਨੇ। ਔਰ ਹੁਣ ਇਹ ਮਾਮਲਾ ਮੁੱਦਾ ਲੋਕਾਂ ਤੇ ਪਾਉਣ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਨੂੰ ਟਕੇ ਦਾ ਰਿਲੀਫ ਨਹੀਂ ਦੇਣਾ। ਜੀ, ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ UAE ਦੇ ਸਰਕਾਰੀ ਫੇਰੇ ਤੇ ਨੇ। ਪਾਕਿਸਤਾਨ ਲਈ ਇਹ ਫੇਰਾ ਕਿਉਂ ਖਾਸ? ਪਰਵੀਨ, ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਆ ਜਾਂ ਕਹਿ ਲਵੋ ਕਿ ਇਹਦੇ ਮਾਮਲਿਆਂ ਦੇ ਉੱਤੇ ਨਜ਼ਰ ਰੱਖਣ ਵਾਲੇ ਨੇ, ਉਹ ਵਾਕਈ ਕਹਿਣ ਦੇ ਕਿ ਇਹ ਫੇਰਾ ਬਹੁਤ ਖਾਸ ਆ। ਪਾਕਿਸਤਾਨ ਦਾ ਤੇ ਸਾਊਦੀ ਅਰਬ ਦਾ ਜਦੋਂ ਡਿਫੈਂਸ ਸਮਝੌਤਾ ਹੋਇਆ, UAE ਉਹਦੇ ਤੇ ਖੁਸ਼ ਨਹੀਂ ਸੀ। ਇਹ ਸਮਝੌਤੇ ਤੋਂ ਜ਼ਰਾ ਬਾਅਦ UAE ਔਰ ਸਾਊਦੀ ਅਰਬ ਦੀ ਆਪਸ 'ਚ ਮਤੱਕਾ ਲੱਗ ਗਿਆ ਯਮਨ ਦੇ ਮਾਮਲੇ 'ਚ।
ਯਮਨ ਨੇ UAE ਨੂੰ ਉੱਥੋਂ ਕੱਢ ਦਿੱਤਾ, ਸਾਊਦੀ ਅਰਬ ਆ ਜਿਹੜਾ ਉਹ ਫਿਰ ਸਿੱਧਾ ਹੋ ਕੇ ਮਾਮਲਿਆਂ 'ਚ ਆਇਆ। ਹੁਣ ਪਾਕਿਸਤਾਨ ਸਾਊਦੀ ਅਰਬ ਦੇ ਵੀ ਨੇੜੇ, UAE ਦੇ ਵੀ ਨੇੜੇ। ਪਾਕਿਸਤਾਨ ਨੇ ਆਪਣੇ 에ਅਰਪੋਰਟ ਸੋਰਸ ਆਊਟ ਕੀਤੇ, ਯਾਨੀ ਠੇਕੇ ਤੇ ਦੇ ਦਿੱਤੇ। ਉਹਨਾਂ 'ਚੋਂ ਇਸਲਾਮਾਬਾਦ 에ਅਰਪੋਰਟ UAE ਨੇ ਠੇਕੇ ਤੇ ਲੈਣਾ ਸੀ, ਪਰ ਜਦੋਂ ਸਾਊਦੀ ਅਰਬ ਦੇ ਨਾਲ ਪਾਕਿਸਤਾਨ ਦਾ ਸਮਝੌਤਾ ਹੋਇਆ, UAE ਨੇ ਉਹ 에ਅਰਪੋਰਟ ਨਹੀਂ ਲਿਆ। ਪਾਕਿਸਤਾਨ ਨੇ ਇੱਕ ਵਾਰ ਸਰਕਾਰੀ ਚਿੱਠੀ ਲਿਖੀ ਕਿ ਜੀ ਤੁਹਾਡੀ ਕਿਹੜੀ ਕੰਪਨੀ ਨੇ ਕੰਟਰੋਲ ਸਾਂਭਣਾ, ਦੂਜੀ ਵਾਰ ਚਿੱਠੀ ਲਿਖੀ ਕਿ ਜੀ ਤੁਹਾਡੀ ਕਿਹੜੀ ਕੰਪਨੀ ਨੇ ਸਾਂਭਣਾ। ਇਸਲਾਮਾਬਾਦ 'ਚ ਇੱਕ ਬਕਾਇਦਾ ਰੌਣਕ ਹੋਈ ਜਿੱਥੇ MOU ਸਾਈਨ ਹੋਇਆ, ਸਮਝੌਤਾ ਹੋਇਆ। ਤੀਜੀ ਵਾਰ ਲਿਖੀ ਤੇ UAE ਦੀ ਸਰਕਾਰ ਨੇ ਕਿਹਾ ਕਿ ਅਸੀਂ 에ਅਰਪੋਰਟ ਆਊਟਸੋਰਸ ਆ ਜਿਹੜਾ, ਅਸੀਂ ਇਹਦਾ ਠੇਕਾ ਲੈਣ 'ਚ ਇੰਟਰਸਟਡ ਹੀ ਨਹੀਂ ਹੈ। ਸੋ ਇੱਥੋਂ ਉਹਨਾਂ ਨੇ ਉਸ ਕੰਮ ਦਾ ਰਿਐਕਸ਼ਨ ਦਿੱਤਾ। ਉਧਰੋਂ ਇੰਡੀਆ ਦੀਆਂ ਤੇ UAE ਦੀਆਂ ਪੀਂਘਾਂ ਨੇ ਜਿਹੜੀਆਂ ਉਹ ਵੱਧ ਰਹੀਆਂ ਆ। ਇੰਡੀਆ ਯੂਰਪੀ ਯੂਨੀਅਨ ਜਿਹੜਾ ਉਹ ਵੀ ਇੱਕ ਵਪਾਰਕ ਮਾਰਕੀਟ ਆ। ਟਰੰਪ ਹੋਣੇ ਨੇ ਜਿਹੜੇ ਉਹ ਵੀ ਇਹਦੇ ਉੱਤੇ ਬਿਆਨ ਦੇ ਰਹੇ ਨੇ। ਇਹ ਹੁਣ ਬਣਦੀ ਵਿਗੜਦੀ ਜਿਹੜੀ ਕੰਡੀਸ਼ਨ ਹੈ ਨਾ ਪੂਰੇ ਖਿੱਤੇ ਦੀ, ਉਹਦੇ 'ਚ ਇਹ ਫੇਰਾ ਜਿਹੜਾ ਬੜਾ ਖਾਸ ਆ ਕਿ ਪਾਕਿਸਤਾਨੀ ਪ੍ਰੈਜ਼ੀਡੈਂਟ ਨੇ ਜਿਹੜੇ ਆਪ ਤੁਰ ਕੇ ਉੱਥੇ ਗਏ। ਸਰਕਾਰੀ ਇਤਰਾਜ਼ ਇਹਦੇ ਆਖਿਆ ਗਿਆ ਕਿ UAE ਦਾ ਇਹ ਜਿਹੜਾ ਸਰਕਾਰੀ ਫੇਰਾ ਹੈ, ਇਹ ਦੋਵੇਂ ਮੁਲਕਾਂ ਦੇ ਆਪਸੀ ਤਾਲੁਕ ਵਾਸਤੇ ਨੇ, ਜਿਹੜੇ ਉਹਨਾਂ ਦੇ ਸਪੈਕਟਰਮ ਨੇ, ਜਿਹੜੇ ਉਹਨਾਂ ਦੇ ਅਸੂਲ, ਜ਼ਾਬਤੇ, ਸਟੈਪਸ, ਗੋਲਸ ਨੇ ਜਿਹੜੇ ਉਹ ਤੈਅ ਕਰਨ ਗਿਆ। ਪਰ ਅਸਲ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਵੀ ਇਹ ਪਤਾ ਲੱਗ ਗਿਆ ਹੈ ਕਿ UAE ਵਾਲੀ ਗੁੱਡੀ ਹੈ ਜਿਹੜੀ ਉਹ ਉੱਥੋਂ ਨਿਕਲ ਚੁੱਕੀ ਹੈ। ਹੁਣ ਉਹਨਾਂ ਨੂੰ ਹੱਥ ਦੇ ਵਿੱਚ ਰੱਖਣਾ ਹੈ ਤੇ ਕੀ ਕਰਨਾ ਹੈ, ਕਿਉਂਕਿ ਪਾਕਿਸਤਾਨੀ ਰਿਜ਼ਰਵਸ ਨੇ ਜਿਹੜੇ ਆਪਣੇ ਦੇ ਪੱਲੇ ਹੀ ਕੁਛ ਨਹੀਂ ਹੈ। ਹੁਣ ਉਹ ਜਿਹੜਾ ਕੋਈ ਚੱਲਣ ਡਿਆ ਆ ਜਾਂ ਖਜ਼ਾਨੇ ਦੇ ਵਿੱਚ ਕਰਜ਼ੇ ਪਏ ਨੇ ਜਾਂ ਰਕਮਾਂ ਪਈਆਂ, ਉਹ ਇਹਨਾਂ ਸਾਊਦੀ ਅਰਬ ਦੀਆਂ ਜਾਂ ਅਰਬ ਮੁਲਕਾਂ ਦੀਆਂ ਹੀ ਆ। UAE ਨੇ ਜਿੱਦਣ ਉਹ ਕੱਢ ਲਏ ਤੇ ਮੂੰਹ ਪਰਨੇ ਆਣ ਡਿਗਣਾ, ਕਰੰਸੀ ਇੰਨੀ ਕੁ ਡੀਵੈਲਿਊ ਹੋ ਜਾਣੀ ਹੈ ਕਿ ਤੁਹਾਡੀ ਕੋਈ ਸੋਚ ਹੈ। ਸੋ ਇਹ ਹੁਣ ਮਾਮਲਿਆਂ ਨੂੰ ਸੰਭਾਲਣ ਵਾਸਤੇ ਕਿ ਅੱਛਾ ਤੁਸੀਂ ਜੇ ਰੁੱਸਣਾ ਤੇ ਚਲੋ ਰੁੱਸ ਲਓ, ਪਰ ਇਹ ਨੁਕਸਾਨ ਨਾ ਕਰਨਾ। ਹੁਣ ਕੀ ਮਾਮਲੇ ਤੈਅ ਹੋਣ ਦੇ ਨੇ, ਇਹ ਤੇ ਅੱਗੇ ਕਿਤੇ ਕੋਈ ਖਬਰਾਂ ਸਾਹਮਣੇ ਆਉਣਗੀਆਂ ਜਦੋਂ ਮੀਡੀਆ ਦਾ ਬਲੈਕ ਆਊਟ ਹੋਵੇ, ਤੇ ਫਿਰ ਕਦੋਂ ਪਤਾ ਲੱਗਦਾ ਕੋਈ ਅਰਬ ਅਖਬਾਰ ਕੋਈ ਗੱਲ ਛਾਪਦਾ ਆ, ਕੋਈ ਇਹ ਗੱਲ ਨਿਕਲਦੀ ਹੈ, ਉਹਦੇ ਤੇ ਕੋਈ ਸਰਕਾਰੀ ਬਿਆਨ ਆਂਦਾ ਹੈ, ਜਾਂ ਜਿਹੜੀ ਵੀ ਖਬਰ ਸਾਹਮਣੇ ਆਏਗੀ ਉਦੋਂ ਪਤਾ ਲੱਗੇਗਾ। ਪਰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦਾ ਇੱਕ ਆਲਾ ਜ਼ਿੰਮੇਦਾਰ ਦਾ UAE ਤੁਰ ਕੇ ਜਾਣਾ ਇੱਕ ਕਿਸਮ ਦਾ ਇਹੋ ਹੀ ਹੈ ਕਿ ਜੀ ਮਾਮਲੇ ਜਿਹੜੇ ਵਿਗੜਨ ਡੇ ਨੇ ਇਹਨਾਂ ਨੂੰ ਵਿਗਾੜੋ ਨਾ, ਇਹਨਾਂ ਨੂੰ ਲੈਣ ਦੇ ਉੱਤੇ ਹੀ ਰੱਖੋ। ਜੀ ਇਮਰਾਨ ਖਾਨ ਦੀ ਜੇਲ੍ਹ 'ਚ ਇੱਕ ਅੱਖ ਖਰਾਬ ਹੋ ਗਈ ਹੈ। ਉਹਨਾਂ ਦੀ ਪਾਰਟੀ ਦੇ ਇਸ ਦਾਅਵੇ ਤੋਂ ਬਾਅਦ ਵੀ ਹੁਕਮਰਾਨ ਮਰਜ਼ੀ ਦੇ ਡਾਕਟਰਾਂ ਤੋਂ ਚੈੱਕਅਪ ਦੀ ਇਜਾਜ਼ਤ ਨਹੀਂ ਦੇ ਰਹੇ। ਜੀ ਇਹ ਖਬਰ ਜਿਹੜਾ ਇਹ ਇੱਕ ਪੱਕੇ ਪਾਕਿਸਤਾਨੀ ਜਰਨਲਿਸਟਿਕ ਹਵਾਲੇ ਦੇ ਨਾਲ BBC ਨੇ ਬ੍ਰੇਕ ਕੀਤੀ, ਜਿਹੜੀ ਬਰਤਾਨਵੀ ਨਿਊਜ਼ ਏਜੰਸੀ ਇੰਡੀਪੈਂਡੈਂਟ ਆ ਉਹਨਾਂ ਵੱਲੋਂ ਕੀਤੀ ਗਈ ਹੈ। ਸਾਊਦੀ ਅਰਬ ਬੇਸਡ ਉਰਦੂ ਨਿਊਜ਼ ਹੈ ਜਿਹੜੀ ਉਹਦੇ ਵੱਲੋਂ ਕੀਤੀ ਗਈ ਹੈ। ਪਾਕਿਸਤਾਨੀ ਮੀਡੀਆ ਦੇ ਵਿੱਚੋਂ ਕੁਝ ਮੀਡੀਆਜ਼ ਨੇ ਡਰਦਿਆਂ ਗੋਲਮੋਲ ਕਰਕੇ ਗੱਲ ਕੀਤੀ, ਪਰ ਇਹਨਾਂ ਇੰਟਰਨੈਸ਼ਨਲ ਨਿਊਜ਼ ਏਜੰਸੀਆਂ ਨੇ ਔਰ ਇਹਨਾਂ ਪਲੇਟਫਾਰਮਸ ਨੇ ਖੁੱਲਿਆਂ ਡੁੱਲਿਆਂ ਕਿਹਾ ਹੈ ਕਿ ਇਮਰਾਨ ਖਾਨ ਦੀ ਜੇਲ੍ਹ ਦੇ ਅੰਦਰ ਇੱਕ ਅੱਖ ਆ ਜਿਹੜੀ ਉਹਦੇ ਵਿੱਚ ਸੈਂਟਰਲ ਰੈਟੀਨਲ ਵੈਨ ਅਲਕਲੂਜਨ ਨਾਮੀ ਬਿਮਾਰੀ ਹੈ ਜਿਹੜੀ ਉਹ ਹੈ। ਬਕਾਇਦਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਕਹਿ ਰਹੀ ਹੈ ਕਿ ਸ਼ੌਕਤ ਖਾਨਮ ਹਸਪਤਾਲ ਜਿਹੜਾ ਕਿ ਕੈਂਸਰ ਹਸਪਤਾਲ ਹੈ ਪਾਕਿਸਤਾਨ ਦਾ ਪਹਿਲਾ, ਜਿਹੜਾ ਇਮਰਾਨ ਖਾਨ ਨੇ ਆਪਣੀ ਮਾਂ ਦੇ ਨਾਂ ਤੇ ਬਣਾਇਆ ਸੀਗਾ, ਉੱਥੋਂ ਦਾ ਆਈ ਸਪੈਸ਼ਲਿਸਟਾਂ ਦਾ ਜਿਹੜਾ ਬੋਰਡ ਆ, 2-3 ਡਾਕਟਰ ਨੇ ਜਿਹੜੇ ਆਈ ਸਪੈਸ਼ਲਿਸਟ ਨੇ, ਉਹਨਾਂ ਨੂੰ ਜੇਲ੍ਹ 'ਚ ਜਾ ਕੇ ਇਮਰਾਨ ਖਾਨ ਦੀ ਅੱਖ ਦਾ ਮੁਆਇਨਾ ਕਰਨ ਦੀ ਇਜਾਜ਼ਤ ਦਿੱਤੀ ਜਾਏ। ਹਾਲ ਦੀ ਘੜੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਔਰ ਖਬਰ ਸੁਣਨ ਵਾਲਿਆਂ ਦਾ ਕਪੜਾ ਰਹੇ ਹਾਂ, ਜੇਲ੍ਹ ਅਮਲਾ ਜਿਹੜਾ ਕਿ ਪੰਜਾਬ ਸਰਕਾਰ ਦੇ ਮਤਹਿਤ ਆ, ਉਹ ਬਿਲਕੁਲ ਇਸ ਸ਼ੈ ਦੀ ਇਜਾਜ਼ਤ ਨਹੀਂ ਦੇਣ ਡਿਆ ਕਿ ਪ੍ਰਾਈਵੇਟ ਜਾਂ ਮਰਜ਼ੀ ਦੇ ਡਾਕਟਰ ਨੇ ਜਿਹੜੇ ਉਹ ਇਮਰਾਨ ਖਾਨ ਦਾ ਚੈੱਕਅਪ ਵੀ ਕਰ ਸਕਣ। ਹਾਂ, ਉਹਨਾਂ ਦੀ ਪਾਰਟੀ ਲੀਡਰ ਜਿਹੜੇ ਨੇ ਬੈਰਿਸਟਰ ਗੌਰ ਹੋਣੇ, ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਇਹ ਵੀ ਪਿਛਲੇ ਦਿਨਾਂ ਖਬਰਾਂ ਆਈਆਂ ਸੀਗੀਆਂ ਕਿ ਬੁਸ਼ਰਾ ਬੀਬੀ ਹੈ ਜਿਹੜੀ, ਉਹਦੀ ਵੀ ਕੋਈ ਤਬੀਅਤ ਜੇਲ੍ਹ ਦੇ ਅੰਦਰ ਠੀਕ ਨਹੀਂ ਗਈ ਹੈ। ਹੁਣ ਇਮਰਾਨ ਖਾਨ ਦੀ ਅੱਖ ਦੇ ਵੱਲੋਂ ਇਹ ਮਾਮਲਾ ਆਇਆ ਆ। ਉਹਦੀਆਂ ਭੈਣਾਂ ਪਹਿਲਾਂ ਰੌਲਾ ਪਾ ਰਹੀਆਂ ਨੇ ਕਿ ਉਹਦਾ ਕਾਨੂੰਨੀ ਤੌਰ ਤੇ, ਦੇਖੋ ਇੱਕ ਮੁਕਦਮੇ ਸਿਆਸੀ ਨੇ ਸਭ ਕੁਛ, ਜਦੋਂ ਇੱਕ ਜੇਲ੍ਹ 'ਚ ਚਲਾ ਜਾਂਦਾ ਤੇ ਜੇਲ੍ਹ ਦੇ ਵਿੱਚ ਕੁਝ ਡਿਸਪਲਿਨ ਹੁੰਦੇ ਨੇ, ਕਾਇਦੇ ਕਾਨੂੰਨ ਹੁੰਦੇ ਨੇ ਕਿ ਕੈਦੀ ਨੂੰ ਇੰਨੇ ਘੰਟੇ ਬਾਹਰ ਲੋਚ ਲੈ ਕੇ ਜਾਣਾ, ਇੰਨੇ ਘੰਟੇ ਉਹਨੂੰ ਚਹਿਲ ਕਦਮੀ ਕਰਾਉਣੀ ਆ, ਫਰੋਣਾ ਤਰਾਉਣਾ ਆ, ਕੋਠਰੀ 'ਚ ਬੰਦ ਨਹੀਂ ਕਰਕੇ ਕਿ ਉਹਦੇ ਗਿੱਟੇ ਗੋਡਿਆਂ ਦੇ ਜਿਹੜੇ ਜੋੜ ਨੇ ਉਹ ਨਕਾਰਾ ਕਰਨੇ ਆ, ਉਹਨੂੰ ਇੰਨਾ ਕਹਿ ਕੰਮ ਕਰਾਉਣਾ, ਇਹ ਕਰਾਉਣਾ ਆ, ਵਰਜ਼ਿਸ਼ ਲਈ ਉਹ ਜਿਹੜੀ ਮਸ਼ੀਨ ਮੰਗਣ ਡਿਆ ਉਹ ਖਰਾਬ ਆ, ਸਭ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਖਾਣਾ ਉਹਨੂੰ ਉਹਦੀ ਮਰਜ਼ੀ ਦਾ ਨਹੀਂ ਦਿੱਤਾ ਜਾ ਰਿਹਾ, ਪਹਿਲਾਂ ਬਾਹਰੋਂ ਪੱਕ ਕੇ ਖਾਣਾ ਜਾਂਦਾ ਸੀਗਾ, ਉਹ ਨਹੀਂ ਹੁਣ ਉਹਦੇ ਤੱਕ ਕੱਪੜਨ ਦਿੱਤਾ ਜਾ ਰਿਹਾ। ਮੁੰਡੇ ਉਹਦੇ ਚੀਕਣ ਡੇ ਨੇ ਕਿ ਪਿਓ ਸਾਡੇ ਨੂੰ ਗਾਰਬੇਜ ਵਾਲੇ ਪਾਣੀ ਦਾ ਕਨੈਕਸ਼ਨ ਦਿੱਤਾ ਗਿਆ, ਉਹ ਨਹਾਉਂਦਾ ਤੇ ਗਾਰਾ ਉਹਦੇ ਵਿੱਚ ਹੁੰਦਾ ਆ, ਪੀਣ ਵਾਲਾ ਪਾਣੀ ਜਿਹੜਾ, ਮਤਲਬ ਕਿ ਇਹ ਸਲੋ ਪੋਇਜ਼ਨਿੰਗ ਦੇ ਇਲਜ਼ਾਮ ਨੇ ਜਿਹੜੇ ਉਹਨਾਂ ਦੇ ਬੱਚੇ, ਉਹਨਾਂ ਦੀ ਪਾਰਟੀ, ਇਮਰਾਨ ਖਾਨ ਦੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਵੱਲੋਂ ਸਾਹਮਣੇ ਆ ਰਹੇ। ਹੁਣ ਇਹ ਜਿਹੜਾ ਪੱਕਾ ਟੀਟ ਹੈ ਕਿ ਠੀਕ ਹੈ ਤੁਸੀਂ ਡਾਕਟਰ ਨੂੰ ਪਹੁੰਚ ਦਵੋ ਉਹਦੇ ਤੱਕ, ਉਹ ਜਾ ਕੇ ਚੈੱਕ ਕਰਨ, ਦੋ ਹੀ ਗੱਲਾਂ ਨੇ, ਉਹ ਕਹਿਣਗੇ ਕਿ ਹਾਂ ਅੱਖ ਖਰਾਬ ਆ ਤੇ ਜਾਂ ਕਹਿਣਗੇ ਕਿ ਨਹੀਂ। ਇਹ ਕੀ ਹੈ ਕਿ ਸਰਕਾਰੀ ਡਾਕਟਰ ਨੇ ਜਿਹੜੇ ਉਹਨਾਂ ਨੇ ਚੈੱਕ ਕਰਨਾ, ਉਹਦੀ ਤਬੀਅਤ ਬਿਲਕੁਲ ਠੀਕ ਹੈ, ਕੋਈ ਐਸੀ ਗੱਲ ਨਹੀਂ, ਕੋਈ ਖਤਰੇ ਵਾਲੀ ਗੱਲ ਨਹੀਂ। ਆਜ਼ਾਦਾਨਾ ਤੌਰ ਤੇ ਇਹ ਤੇ ਜੇਲ੍ਹ ਰੂਲ ਵੀ ਇਜਾਜ਼ਤ ਦਿੰਦੇ ਨੇ ਕਿ ਇੱਕ ਬੰਦਾ ਜਿਹੜਾ ਉਹਨੂੰ ਮੈਡੀਕਲ ਐਕਸੈਸ ਉਹਦੀ ਮਰਜ਼ੀ ਦੀ ਹੈ ਜਿਹੜੀ ਉਹ ਦਿੱਤੀ ਜਾਏ, ਪਰ ਹਜੇ ਤੱਕ ਨਾ ਜੇਲ੍ਹ ਅਮਲਾ ਦੇ ਰਿਹਾ। ਜੇਲ੍ਹ ਅਮਲੇ ਤੋਂ ਮੁਰਾਦ ਪੰਜਾਬ ਸਰਕਾਰ ਆ, ਪੰਜਾਬ ਸਰਕਾਰ ਤੋਂ ਮੁਰਾਦ ਫੈਡਰਲ ਸਰਕਾਰ ਆ, ਫੈਡਰਲ ਸਰਕਾਰ ਤੋਂ ਮੁਰਾਦ ਉਹ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਹੈ। ਤੇ ਇਹ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਹੈ ਜੀ, ਖਤਰਨਾਕ ਮਾਮਲਾ ਹੈ। ਰੱਬ ਨਾ ਕਰੇ ਕੋਈ ਇਹੋ ਜਿਹੀ ਖਬਰ ਸਾਹਮਣੇ ਆਵੇ ਕਿ ਜਿਹਦੇ ਤੇ ਪਤਾ ਲੱਗੇ ਕੋਈ ਬਿਮਾਰੀ, ਕੋਈ ਰੋਗ ਆ ਜਿਹੜਾ ਉਹਦੇ ਨਾਲ ਕੋਈ ਅਜ਼ਾ ਆ ਜਿਹੜਾ ਉਹ ਨਕਾਰਾ ਹੋ ਗਿਆ ਇਮਰਾਨ ਖਾਨ ਦਾ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮੋਹਸਨ ਅਖਤਰ ਕਿਆਨੀ ਦਾ ਆਖਣਾ ਹੈ ਕਿ ਅਦਾਲਤੀ ਜੱਜ ਨਕਾਰਾ ਤੇ ਅਦਾਲਤਾਂ ਮੁਰਦਾ ਹੋ ਗਈਆਂ।
ਅਸਲ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਜਦੋਂ ਸਾਹ ਨਾ ਨਿਕਲੇ ਤੇ ਫਿਰ ਸੜੇ ਵਾਲੇ ਬੰਦੇ ਨੇ ਉਹੀ ਕਹਿਣਾ ਨਾ। ਬਿਲਕੁਲ ਇਸਲਾਮਾਬਾਦ ਹਾਈ ਕੋਰਟ ਦੇ ਸੀਨੀਅਰ ਜੱਜ ਨੇ ਜਸਟਿਸ ਮੋਹਸਨ ਅਖਤਰ ਕਿਆਨੀ ਹੋਣੇ, ਜਿਹੜੇ ਆਪ ਵੀ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਦੀ ਲਾਈਨ ਦੇ ਵਿੱਚ ਸਨ, ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਇੱਕ ਚੀਫ ਜਸਟਿਸ ਬਿਠਾ ਦਿੱਤਾ ਗਿਆ। ਉਹਨਾਂ ਨੇ ਇਹ ਗੱਲ ਜਿਹੜੀ ਇਹ ਉਦੋਂ ਕਹੀ ਹੈ ਜਦੋਂ ਹੜਤਾਲ ਸੀ, ਔਰ ਇੱਕ ਬੜਾ ਖਾਸ ਕੇਸ ਸੀਗਾ। ਵਕੀਲਾਂ ਦੀ ਹੜਤਾਲ ਤੋਂ ਬਾਅਦ ਜਾਂ ਬਾਰ ਦੀ ਹੜਤਾਲ ਤੋਂ ਬਾਅਦ ਵੀ ਉਹ ਵਕੀਲ ਹੜਤਾਲ ਦੇ ਬਾਵਜੂਦ ਅਦਾਲਤ ਪੇਸ਼ ਹੋ ਗਏ। ਅਦਾਲਤ ਪੇਸ਼ ਹੋਏ, ਵਕੀਲਾਂ ਨੇ ਬਾਹਰ ਵਕੀਲਾਂ ਨੂੰ ਆਉਂਦੇ ਆ ਕੋਟਾਂ ਤੋਂ ਧਰੂ ਲਿਆ, ਤੇਰੇ ਦੀ ਮਾਰ ਧਾੜ, ਟਾਈਆਂ, ਕੋਟ, ਸ਼ਰਟਾਂ ਪਾਟ ਗਈਆਂ, ਔਰ ਉਸ ਤੋਂ ਬਾਅਦ ਉਹਨਾਂ ਵਕੀਲਾਂ ਦੇ ਉੱਤੇ ਪਰਚੇ ਕਰਾਤੇ। ਕੇਸ ਜਿਹੜਾ ਉਹ ਲੜਨ ਗਏ ਜਾਂ ਅਦਾਲਤ 'ਚ ਜਿਹੜੀ ਕੇਸ ਪੇਸ਼ੀ ਕੀਤੀ, ਉਹਦੇ 'ਚ ਫਰੀਕ ਸੀ ਸਰਕਾਰ। ਸਰਕਾਰ ਫਰੀਕ ਸੀ ਜਾਂ ਫੌਜ ਫਰੀਕ ਸੀ ਜਾਂ ਜੋ ਨਾਮ ਲੈ ਲਓ। ਉਹਦੇ ਤੋਂ ਬਾਅਦ ਉਹਨਾਂ ਵਕੀਲਾਂ ਦਾ ਬੁਰਾ ਹਾਲ ਕਰਕੇ ਉਹਨਾਂ ਤੇ ਪਰਚਾ ਕਰਾਇਆ ਗਿਆ, ਔਰ ਬਾਹਰ ਆ ਜਿਹੜੀ ਇਸਲਾਮਾਬਾਦ ਹਾਈ ਕੋਰਟ ਬਾਹਰ ਆ ਜਿਹੜੀ, ਉਹਦੇ ਲੋਕ ਨੇ ਜਿਹੜੇ ਵਕੀਲਾਂ ਨੂੰ ਆਪ ਜੇਲ੍ਹ ਤੱਕ ਛੱਡ ਕੇ ਆਏ। ਉਹਦੇ ਤੇ ਫਿਰ ਇਸਲਾਮਾਬਾਦ ਹਾਈ ਕੋਰਟ ਦੇ ਸੀਨੀਅਰ ਜੱਜ ਜਸਟਿਸ ਮੋਹਸਨ ਅਖਤਰ ਕਿਆਨੀ ਹੋਣਾ ਦਾ ਆਖਣਾ ਹੈ ਕਿ ਵਕੀਲਾਂ ਦੀ ਇਹ ਹੜਤਾਲ ਆ ਜਿਹੜੀ, ਇਹ ਇੱਕ ਤੇ ਇਹੋ ਜਿਹੇ ਕੇਸਾਂ ਵਾਲੇ ਦਿਨ ਕਿਉਂ ਹੁੰਦੀ ਹੈ ਜਿੱਥੇ ਸਰਕਾਰ ਆ ਜਿਹੜੀ ਉਹ ਫਰੀਕ ਬਣੀ ਹੁੰਦੀ। ਇਹ ਆਏ ਦਿਨ ਦੀਆਂ ਹੜਤਾਲਾਂ ਨੇ ਜਿਹੜੀਆਂ, ਇਹਦੇ ਨਾਲ ਇਨਸਾਫ ਦਾ ਨਿਜ਼ਾਮ ਆ ਜਿਹੜਾ ਉਹਦੇ ਉੱਤੇ ਅਸਰ ਪੈਣ ਡਿਆ, ਲੋਕਾਂ ਨੂੰ ਇਨਸਾਫ ਨਹੀਂ ਲੱਭਣ ਡਿਆ। ਹਾਲਾਤ ਇਹ ਬਣ ਚੁੱਕੇ ਨੇ ਕਿ ਇਹ ਹਰਕਤਾਂ ਇਸ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ ਕਿ ਅਦਾਲਤਾਂ ਨੇ ਜਿਹੜੀਆਂ ਉਹਨਾਂ ਦਾ ਕੋਈ ਵਸ ਨਹੀਂ ਚੱਲਣ ਡਿਆ। ਵਸ ਕੀ ਚੱਲੇ, ਅਦਾਲਤਾਂ ਨੇ ਜਿਹੜੀਆਂ ਮੁਰਦਾ ਹੋ ਚੁੱਕੀਆਂ ਨੇ, ਜੱਜ ਬੇਵਸ ਹੋ ਚੁੱਕੇ ਨੇ, ਨਾ ਅਹਿਲ ਹੋ ਚੁੱਕੇ ਨੇ, ਕੰਮ ਅਸੀਂ ਕਰਨਾ ਵੀ ਚਾਹੁੰਦੇ ਤੇ ਸਾਨੂੰ ਨਹੀਂ ਕਰਨ ਦਿੱਤਾ ਜਾਂਦਾ। ਜਿੱਦਣ ਕਿਤੇ ਕੋਈ ਹੁੰਦਾ ਮਾਮਲਾ ਉਦੋਂ ਇਹ ਕਰ ਦਿੱਤਾ ਜਾਂਦਾ ਹੈ। ਸੋ ਇਹਦੇ ਤੇ ਉਹਨਾਂ ਨੇ ਬੜੇ ਸਖਤ ਰਿਮਾਰਕਸ ਨੇ ਜਿਹੜੇ ਉਹ ਜਸਟਿਸ ਮੋਹਸਨ ਅਖਤਰ ਕਿਆਨੀ ਹੋਣਾ ਨੇ ਦਿੱਤੇ, ਔਰ ਨਾਲ ਹੀ ਫਿਰ ਇੱਥੇ ਬੈਰਿਸਟਰ ਖੁਸ਼ਬਖਤ ਹੋਣੇ ਨੇ ਜਿਹੜੇ, ਉਹਨਾਂ ਨੇ ਆਖਿਆ ਕਿ ਇਹਨਾਂ ਵਕੀਲਾਂ ਨੂੰ ਵਕੀਲਾਂ ਨੇ ਆਪ ਗ੍ਰਿਫਤਾਰ ਕਰਾਇਆ, ਔਰ ਇਹ ਸਭ ਕੁਛ ਜਿਹੜਾ ਇਹ ਕਰਾ ਕੇ ਇਹਨਾਂ ਨੇ ਜਿਹੜਾ ਮਾਰਕਾ ਮਾਰਿਆ ਉਹਦੇ ਤੇ ਇਹਨਾਂ ਨੂੰ ਮੈਡਲ ਲੱਭਣਾ ਚਾਹੀਦਾ। ਅਸਲ ਦੇ ਵਿੱਚ ਇਸਲਾਮਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਹੈ ਜਿਹੜੀ, ਉਹਨਾਂ ਦੇ ਕਰਤਾ ਧਰਤਾ ਨੇ ਇਸ ਵੇਲੇ ਜਿਹੜੇ ਇਹ ਇਹਨਾਂ ਵੱਲੋਂ ਉਹਨਾਂ ਤੇ ਲਾਨਤ ਮਲਾਮਤ ਕੀਤੀ ਗਈ। ਸਹੀ ਆ ਰਹੀ ਹੈ ਫਿਰ ਲਾਹੌਰ ਚ ਬਸੰਤ ਜੀ 25 ਵਰਿਆਂ ਬਾਅਦ ਜੀ। ਸੁਣਿਆ ਨਾਲ ਹੀ ਦਫਾ 144 ਵੀ ਲੱਗ ਗਈ ਹੈ ਤੇ ਪਤੰਗਾਂ ਤੇ ਜਾਂ ਗੁੱਡਿਆਂ ਤੇ ਕਿਸੇ ਵੀ ਸਿਆਸੀ ਬੰਦੇ ਦੀ ਫੋਟੋ ਨਹੀਂ ਹੋਣੀ ਚਾਹੀਦੀ, ਆਖਣਾ ਪੰਜਾਬ ਸਰਕਾਰ ਦਾ। ਜੀ ਬਿਲਕੁਲ ਜੀ, ਸਰਕਾਰ ਨੇ ਪਾਬੰਦੀ ਲਾਤੀ ਜੀ, ਬਿਲकुल ਲਾਤੀ जी। 5 6 7 8 मैं माफी चाहना 6 7 8 फरवरी आ रही है, और ये 25 साल बाद लाहौर शहर च बसंत ਜਿਹੜੀ ਮਨਾਈ ਜਾਏਗੀ। ਡਿਸਪਲਿਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਪਾਬੰਦੀ ਹੈ ਜਿਹੜੀ ਪਹਿਲਾਂ ਤੇ ਦਫਾ 44 ਹੈ ਜਿਹੜੀ ਉਹ ਲਾ ਦਿੱਤੀ ਗਈ ਹੈ। ਮੋਟਰਸਾਈਕਲਾਂ ਵਾਲੇ ਨੇ ਜਿਹੜੇ ਉਹਨਾਂ ਦੀਆਂ ਮੋਟਰਸਾਈਕਲਾਂ ਦੇ ਅੱਗੇ ਐਂਟੀਨੇ ਨੇ ਜਿਹੜੇ ਜਾਂ ਰਾਡਸ ਨੇ ਜਿਹੜੇ ਉਹ ਲਾਜ਼ਮੀ ਕਰਾਰ ਦਿੱਤੇ ਗਏ ਕਿ ਗੱਲ ਦੇ ਉੱਤੇ ਉਹ ਡੋਰ ਨਾ ਫਿਰ ਜਾਏ। ਹੈਲਮਟ ਵਾਲੇ ਨੇ ਜਿਹੜੇ ਉਹਨਾਂ ਨੂੰ ਇੱਕ ਉਹ ਦਿੱਤਾ ਵਿਕਦਾ, ਮੈਂ ਵੇਖਿਆ ਆਨਲਾਈਨ ਕਿ ਉਹ ਇੱਕ ਲੈਦਰ ਗ੍ਰਿਪ ਜਿਹੀ ਹੈ ਕਿ ਜਿਹੜੀ ਏਦਾਂ ਤੁਸੀਂ ਚਾਹ ਲਵੋ ਧੋਣ ਦੇ ਉੱਤੇ ਤੇ ਹੈਲਮਟ ਤੋਂ ਬਾਅਦ ਉਹ ਖਿਸਕ ਕੇ ਡੋਰ ਜਿਹੜੀ ਇਹ ਸ਼ਹਿਰਕ ਤੇ ਹੁੰਦੀ ਹੈ ਉਹਦੇ ਤੋਂ ਬਚਿਆ ਜਾ ਸਕਦਾ ਹੈ। ਬਾਕੀ ਵੀ ਡੋਰ ਕਿਹੋ ਜਿਹੀ ਲੱਗਣੀ ਕਿਹੋ ਜਿਹੀ ਨਹੀਂ ਲੱਗਣੀ ਇਹ ਸਰਕਾਰ ਨੇ ਪਰਮਿਟ ਦਿੱਤੇ ਨੇ। ਉਹ ਪਰਮਿਟ ਵਾਲਿਆਂ ਤੋਂ ਅੱਡ ਕਿਤੇ ਤੁਸੀਂ ਡੋਰ ਖਰੀਦ ਨਹੀਂ ਸਕਦੇ। ਔਰ QR ਸਕੈਨ ਨੇ ਜਿਹੜੇ ਗੁੱਡੀਆਂ ਇਸੇ ਤਰ੍ਹਾਂ ਹੋਇਆ ਇਹ ਕਿ ਪਤੰਗਾਂ ਔਰ ਗੁੱਡਿਆਂ ਦੇ ਉੱਤੇ ਆਨਲਾਈਨ ਵਿਕਣਾ ਸ਼ੁਰੂ ਹੋਇਆ। ਸਭ ਕੁਝ ਲੋਕੀ ਧੜਾ ਧੜ ਲੈ ਰਹੇ ਨੇ ਇਸ ਵੇਲੇ। ਪ੍ਰਵੀਨ ਲਾਹੌਰ ਸ਼ਹਿਰ 'ਚ ਆਮ ਲੋਕਾਂ ਦੀਆਂ ਛੱਤਾਂ ਲੱਖਾਂ ਰੁਪਈਆ ਕਿਰਾਏ ਤੇ ਜਾ ਰਹੀਆਂ 2-2 3-3 ਦਿਨ ਲਈ। ਹੋਟਲਾਂ ਦੇ ਵਿੱਚ ਬੁਕਿੰਗ ਪੂਰੀ ਹੋ ਚੁੱਕੀ ਹੈ। ਪੂਰੀ ਦੁਨੀਆ ਤੋਂ ਬਸੰਤ ਮਨਾਉਣ ਲਈ ਲੋਕ ਲਾਹੌਰ ਦੀ ਬਸੰਤ ਦੇ ਫਿਰ ਚਰਚੇ ਸਨ। 25 ਸਾਲ ਬਾਅਦ ਆਈ ਪੂਰੀ ਦੁਨੀਆ ਤੋਂ ਲੋਕ ਬਸੰਤ ਮਨਾਉਣ ਜਾ ਰਹੇ ਨੇ। ਹੋਟਲਾਂ ਦੇ ਵਿੱਚ ਡਬਲ ਦੇ ਉੱਤੇ ਵੀ ਬੁਕਿੰਗ ਨਹੀਂ ਲੱਭ ਰਹੀ। ਸਾਰੇ ਹੋਟਲ ਨੇ ਜਿਹੜੇ ਲਾਹੌਰ ਦੇ ਉਹ ਫਿਲ ਨੇ। ਅੱਛਾ, ਇਸ ਮੌਕੇ ਦੇ ਉੱਤੇ ਹੁਣ ਇਹ ਮਾਮਲਾ ਬਣਿਆ। ਮਾਮਲਾ ਇਹ ਬਣਿਆ ਕਿ ਇੱਕ ਪਤੰਗ ਸੀਗੀ, ਪਤੰਗ ਦਾ ਨਾਂ ਸੀਗਾ ਗੁੱਡੀ ਨੰਬਰ 804। ਠੀਕ, ਹੁਣ ਤੁਸੀਂ ਸਮਝ ਗਏ ਹੋਵੋਗੇ ਇਮਰਾਨ ਖਾਨ ਦੀਆਂ ਤਸਵੀਰਾਂ ਪਤੰਗਾਂ ਤੇ ਗੁੱਡਿਆਂ ਤੇ ਲੱਗੀਆਂ, ਕੈਦੀ ਨੰਬਰ 804। ਔਰ ਉਸ ਤੋਂ ਬਾਅਦ ਫਿਰ ਹੁਣ ਸਰਕਾਰ ਨੇ ਇਹ ਦੋ ਟੋਕ ਤੇ ਨਹੀਂ ਕਹਿ ਸਕਦੀ ਪੰਜਾਬ ਸਰਕਾਰ ਕਿ ਇਮਰਾਨ ਖਾਨ ਦੀਆਂ ਤਸਵੀਰਾਂ ਤੇ ਪਾਬੰਦੀ ਹੈ। ਉਹਨਾਂ ਆਖਿਆ ਜੀ ਐਸੀਆਂ ਪਤੰਗਾਂ ਜਿਨ੍ਹਾਂ ਦੇ ਉੱਤੇ ਸਿਆਸੀ ਲੀਡਰਾਂ ਦੀ ਤਸਵੀਰ ਹੋਏਗੀ, ਜਿਨ੍ਹਾਂ ਦੇ ਉੱਤੇ ਸਿਆਸੀ ਜਮਾਤਾਂ ਦੇ ਨਾਮ ਲਿਖੇ ਹੋਣਗੇ, ਸਿਆਸੀ ਜਮਾਤਾਂ ਦੇ ਝੰਡੇ ਹੋਣਗੇ। ਨਾਲ ਇਹਨੂੰ ਜ਼ਰਾ ਹੋਰ ਜ਼ਹਿਰੀ ਬਣਾਉਣ ਲਈ ਕਿ ਤੁਸੀਂ ਕੋਈ ਧਾਰਮਿਕ ਤਸਵੀਰ ਨਹੀਂ ਲਾ ਸਕਦੇ, ਕਿਸੇ ਧਾਰਮਿਕ ਥਾਂ ਦੀ ਨਹੀਂ ਲਾ ਸਕਦੇ। ਮਜ਼ਹਬ ਦਾ ਜ਼ਹਿਰੀ ਤੜਕਾ ਜਿਹੜਾ ਉਹ ਲਾਇਆ, ਔਰ ਨਾਲ ਹੀ ਫਿਰ ਨੋਟੀਫਿਕੇਸ਼ਨ ਕੱਢ ਦਿੱਤਾ ਕਿ ਇਹਨਾਂ ਦੇ ਉੱਤੇ ਪਾਬੰਦੀ ਐਸੀਆਂ ਗੁੱਡੀਆਂ ਨਹੀਂ ਉੱਡਣਗੀਆਂ। ਜੇ ਉੱਡਣਗੀਆਂ ਤੇ ਇਹੋ ਜਿਹੇ ਅਡਾਉਣ ਵਾਲੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸੋ ਬਸੰਤ ਆਉਣ ਤੋਂ ਪਹਿਲਾਂ ਸਰਕਾਰ ਆ ਜਿਹੜੀ ਉਹ ਵੀ ਆਪਣੇ ਮਤਲਬਾਂ ਨੂੰ ਬਿਲਕੁਲ ਐਕਟਿਵ ਹੋਈ ਪਈ ਜੀ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਪੰਜਾਬੀ ਰੇਡੀਓ USA ਦੇ YouTube, Instagram ਔਰ TikTok ਡਿਜੀਟਲ ਪਲੇਟਫਾਰਮਸ ਨੇ ਜਿਹੜੇ ਉਹਨਾਂ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ, ਇਹਨੂੰ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਜੇ ਤੇ ਉਹਦੇ ਵਾਸਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ।